व्यूअर्स जे तुसीं TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम की शुरुआत करने जा रहे हैं। इस स्पॉन्सरशिप के हवाले ना कि अज के प्रोग्राम सच्चो सच में स्पॉन्सर किया गया है सियाटल तो वीर गुरनेक सिंह जी होरां वल्लों। सो इन्हों ने बेनती की है कि सानू कौमी मुद्दों और अंत नूं आज़ादी ते फोकस करने की लोड़ है। सो बहुती बार असी होर मुद्दों और सोशल मीडिया दियां बहसां विच अपना जिहड़ा समा है वह बर्बाद करते हैं और दुश्मन अपना काम करने विच कामयाब हो जाता है। सो निजी पद्धर तो शुरू करके अपना दसवंध कढीए ਅਤੇ ਕੌਮ ਨੂੰ ਦਰਪੇਸ਼ ਅਸਲ ਮੁੱਦਿਆਂ ਤੇ ਧਿਆਨ ਕੇਂਦਰਿਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਨੇਕ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਅਮਰੀਕਾ ਦੇ ਹਵਾਲੇ ਨਾਲ ਕਿ ਫੋਰਨ ਪਾਲਿਸੀ ਮੈਗਜ਼ੀਨ ਨੇ ਆਪਣੇ ਇੱਕ ਆਰਟੀਕਲ ਵਿੱਚ ਅਮਰੀਕਨ ਕਾਂਗਰਸ ਤੋਂ ਮੰਗ ਕੀਤੀ ਹੈ ਕਿ ਭਾਰਤੀ ਫੌਜ ਵੱਲੋਂ ਘੱਟ ਗਿਣਤੀਆਂ ਦਾ ਘਾਣ ਕੀਤਾ ਜਾ ਰਿਹਾ। ਸੋ ਇਸ ਲਈ ਭਾਰਤ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਉੱਪਰ ਪਾਬੰਦੀਆਂ ਲਾਈਆਂ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੁਰਨੇਕ ਸਿੰਘ ਸੀਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਆਪ ਵੀ ਸੰਘਰਸ਼ ਦੇ ਨਾਲ ਲੰਮੇ ਵਕਤ ਤੋਂ ਜੁੜੇ ਹੋਏ ਨੇ। ਇਹਨਾਂ ਸਾਰਿਆਂ ਦਾ ਜਿਹੜਾ ਆਧਾਰ ਹੈ ਦੁਆਬੇ ਦੇ ਵਿੱਚ ਬਹੁਤ ਮਿਹਨਤ ਨਾਲ ਇਹਨਾਂ ਨੇ ਖਾਲਿਸਤਾਨੀ ਲਹਿਰ ਲਈ ਕੰਮ ਕੀਤਾ ਹੋਇਆ। ਇੱਥੇ ਰਹਿੰਦਿਆਂ ਵੀ ਸੀਐਟਲ ਦੇ ਵਿੱਚ ਕਾਫੀ ਚੈਲੰਜਸ ਨੇ। ਇੱਥੋਂ ਦੀਆਂ ਏਜੰਸੀਆਂ ਨੂੰ ਗਲਤ ਜਾਣਕਾਰੀ ਭਾਰਤੀ ਏਜੰਸੀਆਂ ਦਿੰਦੀਆਂ ਨੇ, ਇਸ ਲਈ ਡਿਫਿਕਲਟੀਜ਼ ਵੀ ਕ੍ਰੀਏਟ ਹੁੰਦੀਆਂ। ਲੇਕਿਨ ਜਿੰਨੀ ਵਾਰ ਵੀ ਸਾਡਾ ਜਾਣਾ ਹੁੰਦਾ, ਜਿੰਨੇ ਦਿਨ ਅਸੀਂ ਉੱਥੇ ਰੁਕਦੇ ਹਾਂ, ਉਹ ਸਵੇਰ ਤੋਂ ਸ਼ਾਮ ਤੱਕ ਅਸੀਂ ਜਿੱਥੇ ਵੀ ਹੋਈਏ ਉੱਥੇ ਪਹੁੰਚ ਜਾਂਦੇ ਨੇ। ਔਰ TV84 ਦੇ ਐਡਮਾਇਰਰ ਨੇ, ਲਗਾਤਾਰਤਾ ਨਾਲ ਦੇਖਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਸ ਕਿਸਮ ਦੇ ਸਾਡੇ ਵੀਰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਇਸ ਪਾਸੇ ਲਾਈਆਂ ਹੋਈਆਂ ਨੇ, ਇਹ ਸਾਡਾ ਵੱਡਮੁੱਲਾ ਅਣਮੁੱਲਾ ਸਰਮਾਇਆ ਨੇ। ਔਰ ਅਸੀਂ ਵੀਰ ਗੁਰਨੇਕ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਬੇਸ਼ੱਕ ਰੈਗੂਲਰ ਸੈਗਮੈਂਟ ਤਾਂ ਹਿਸਟਰੀ ਦਾ ਖਾਸ ਤੌਰ 'ਤੇ ਪਿਛਲੇ 5.5 ਸਦੀਆਂ 'ਚ ਸਿੱਖ ਇਤਿਹਾਸ ਕੀ ਹੋਇਆ ਅਜੇ ਸ਼ੁਰੂ ਨਹੀਂ ਕੀਤਾ। ਲੇਕਿਨ ਹੁਣ ਇੰਨਾ ਯਤਨ ਜ਼ਰੂਰ ਹੁੰਦਾ ਹੈ ਕਿ ਜਿਹੜਾ ਦਿਨ ਗੁਜ਼ਰਦਾ ਉਹਦੇ 'ਚ ਮੈਨੂੰ ਜੇ ਲੱਗੇ ਕਿ ਕੋਈ ਐਸਾ ਖਾਸ ਵਾਕਿਆ ਹੈ ਜਿਸ ਨੂੰ ਹਰ ਹਾਲਤ ਦੇ ਵਿੱਚ ਡਿਸਕਸ ਕੀਤਾ ਹੀ ਜਾਣਾ ਚਾਹੀਦਾ। ਆਉਣ ਵਾਲੇ ਪੀਰੀਅਡ 'ਚ ਹੋ ਸਕਦਾ ਅਸੀਂ ਡਿਫਰੈਂਟ ਸੈਗਮੈਂਟ ਦੇ ਵਿੱਚ ਵੀ ਇਹਨੂੰ ਡਿਸਕਸ ਕਰੀਏ। ਪਰ ਮੈਂ ਓਪਨਿੰਗ 'ਚ ਹੀ ਦੱਸਣਾ ਚਾਹੁੰਦਾ ਕਿ ਅੱਜ ਉਹ ਮਹਾਨ ਸ਼ਖਸੀਅਤ ਸਿੰਘ ਸਭਾ ਲਹਿਰ, ਅੱਜ ਜਦੋਂ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਗੁਰਦੁਆਰਾ ਸਾਹਿਬਾਨ ਦੇਖਦੇ ਹਾਂ ਜਿਨ੍ਹਾਂ ਦੇ ਨਾਂ ਨਾਲ ਸਿੰਘ ਸਭਾ ਲੱਗਾ ਹੁੰਦਾ ਹੈ, ਸਿੰਘ ਸਭਾ, ਔਰ ਉਹਦੇ ਨਾਲ ਜਿਸ ਵੀ ਸ਼ਹਿਰ ਜਾਂ ਟਾਊਨ ਦੇ ਵਿੱਚ ਗੁਰਦੁਆਰਾ ਹੋਏ, ਔਰ ਇਹ ਸਿੰਘ ਸਭਾ ਗੁਰਦੁਆਰੇ ਦੁਨੀਆ ਭਰ 'ਚ ਨੇ, ਤੇ ਫਿਰ ਇਸ ਦੇ ਪਿਛੋਕੜ 'ਚ ਜਾ ਕੇ ਸਾਨੂੰ ਇਹ ਦੇਖਣਾ ਹੋਏਗਾ ਕਿ ਭਾਈ ਐਸੇ ਕਿਹੜੇ ਉਹ ਡੈਡੀਕੇਟਡ ਗੁਰਸਿੱਖ ਸਨ ਜਿਨ੍ਹਾਂ ਨੇ ਸਿੰਘ ਸਭਾ ਲਹਿਰ, ਸਿੰਘ ਸਭਾ ਮੂਵਮੈਂਟ ਦੀ ਸ਼ੁਰੂਆਤ ਕੀਤੀ। ਕਿਵੇਂ ਇਸ ਸਿੰਘ ਸਭਾ ਮੂਵਮੈਂਟ ਦੀ ਬਦੌਲਤ ਫਿਰ ਚਾਰ ਚੁਫੇਰੇ ਜਿੱਥੇ ਸਿੱਖੀ ਦਾ ਪ੍ਰਚਾਰ ਹੋਇਆ, ਉੱਥੇ ਨਾਲ ਦੀ ਨਾਲ ਖਾਲਸਾ ਸਕੂਲ ਵੀ ਖੋਲ੍ਹੇ ਗਏ। ਔਰ ਕਿਵੇਂ ਥਾਂ ਥਾਂ 'ਤੇ ਗੁਰਦੁਆਰਾ ਸਾਹਿਬਾਨ ਔਰ ਇੱਕ ਨਿਸ਼ਚਿਤ ਮਰਿਆਦਾ ਦੇ ਵਿੱਚ ਸਿੱਖੀ ਵੈਲਿਊਜ਼ ਨੂੰ ਐਕਸਪਲੇਨ ਕਰਨ ਦੀ ਲਾਈਨ, ਔਰ ਇਸੇ ਹੀ ਸਿੱਖ ਜਿਹੜੀ ਹੈ ਸਿੰਘ ਸਭਾ ਮੂਵਮੈਂਟ ਦੀ ਫਿਰ ਕੰਟਰੀਬਿਊਸ਼ਨ ਖਾਲਸਾ ਸਕੂਲਾਂ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਦੇ ਰੂਪ 'ਚ ਸੀ 1893 ਦੇ ਵਿੱਚ। ਔਰ ਫਿਰ ਚਾਰ ਚੁਫੇਰੇ ਖਾਲਸਾ ਕਾਲਜਾਂ ਦਾ ਵੀ ਇੱਕ ਜਾਲ ਵਿਛਿਆ। ਔਰ ਇਸ ਦਾ ਪਿਛੋਕੜ ਜੇ ਅਸੀਂ ਦੇਖਣਾ ਹੋਏ, ਜਦੋਂ ਅਸੀਂ 1849 ਦੀ ਗੱਲ ਕਰਦੇ ਹਾਂ, 1849 ਉਹ ਵਰ੍ਹਾ ਜਦੋਂ ਕਿ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ, ਧੋਖੇ ਨਾਲ, ਸਾਜ਼ਿਸ਼ ਨਾਲ, ਜਰਨੈਲਾਂ ਦੀ ਗਦਾਰੀ ਨਾਲ। ਤੇ ਫਿਰ ਇਸ ਸਾਰੇ ਪੀਰੀਅਡ ਦੇ ਵਿੱਚ ਉਸ ਤੋਂ ਪਹਿਲਾਂ ਜਿਹੜਾ 1839 ਤੋਂ 1849 ਤੱਕ ਆਪਸੀ ਭਰਾ ਮਾਰੂ ਜਿਹੜੀ, ਔਰ ਖ਼ਾਸ ਤੌਰ 'ਤੇ ਪੈਲੇਸ ਇੰਟਰੀਗ, ਮਹਿਲਾਂ ਦੇ ਵਿੱਚ ਤਖਤ ਨਸ਼ੀਨੀ ਦੇ ਲਈ ਜਿਹੜੀ ਤਲਵਾਰ ਆਪਣਿਆਂ ਦੇ ਗਾਟੇ ਲਾਉਂਦੀ ਹੈ,
ਉਹਨਾਂ ਦੇ ਵਿੱਚ ਕਿਉਂਕਿ ਦੋ ਧਿਰਾਂ ਜਿਹੜੀਆਂ ਪਹਿਲੀ ਸਟੇਜ ਦੇ ਉੱਤੇ ਪਾਵਰਫੁਲ ਹੋ ਕੇ ਉਸ ਸਾਜ਼ਿਸ਼ ਦਾ ਜਿਹੜਾ ਹਿੱਸਾ ਬਣੀਆਂ, ਉਹਨਾਂ ਦੇ ਵਿੱਚ ਜ਼ਾਹਰ ਹੈ ਅਸੀਂ ਡੋਗਰਿਆਂ ਦਾ ਜ਼ਿਕਰ ਕਰਦੇ ਹਾਂ। ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹ ਤਿੰਨੋਂ ਹੀ ਡੋਗਰੇ ਭਰਾ ਜਿਹੜੇ ਇੱਕ ਆਮ ਬੰਦੇ ਸਨ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਉਹਨਾਂ ਨੂੰ ਕੂੜਾਦਾਨ 'ਚੋਂ ਚੁੱਕ ਕੇ ਕਿਸ ਮੁਕਾਮ ਤੱਕ ਪਹੁੰਚਾਇਆ। ਇਹਨਾਂ ਨੂੰ ਰਾਜੇ ਦਾ ਟਾਈਟਲ ਧਿਆਨ ਸਿੰਘ ਨੂੰ ਵੀ ਦਿੱਤਾ ਗਿਆ, ਲੇਕਿਨ ਇਹਨਾਂ ਨੇ ਕਿਵੇਂ ਸਾਜ਼ਿਸ਼ ਤਹਿਤ ਸਿੱਖ ਰਾਜ ਦੇ ਖਾਤਮੇ ਦੇ ਲਈ ਕੀ ਕੀਤਾ ਉਹ ਅੱਜ ਦਾ ਵਿਸ਼ਾ ਨਹੀਂ ਹੈ। ਪਰ ਦੂਸਰੀ ਪਾਵਰਫੁਲ ਧਿਰ ਜਿਹੜੀ ਲਾਹੌਰ ਦਰਬਾਰ ਦੇ ਵਿੱਚ ਸੰਧਾਵਾਲੀਆ ਸਰਦਾਰਾਂ ਦੀ ਸੀ, ਜਿਹੜੇ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਕਜ਼ਨ ਸਨ, ਉਹਨਾਂ ਦੇ ਵਿੱਚ ਅਜੀਤ ਸਿੰਘ ਸੰਧਾਵਾਲੀਆ, ਲਹਿਣਾ ਸਿੰਘ ਸੰਧਾਵਾਲੀਆ, ਇਹ ਸਾਰੇ ਨਾਂ ਆਉਂਦੇ ਨੇ। ਔਰ ਇਹ ਬੇਸ਼ੱਕ ਇਹਨਾਂ ਦੀ ਵੀ ਲਵ ਐਂਡ ਹੇਟ ਰਿਲੇਸ਼ਨਸ਼ਿਪ ਇੱਕ ਸਟੇਜ 'ਤੇ ਅੰਗਰੇਜ਼ਾਂ ਵਾਲੀ ਟੈਰੀਟਰੀ 'ਚ ਵੀ ਚਲੇ ਗਏ, ਫਿਰ ਵਾਪਸ ਵੀ ਮੁੜੇ, ਪਰ ਸਿੱਖ ਰਾਜ ਸਥਾਪਿਤ ਕਰਨ ਦੇ ਵਿੱਚ ਵੀ ਸੰਧਾਵਾਲੀਆ ਸਰਦਾਰਾਂ ਦੀ ਵੱਡੀ ਕੰਟਰੀਬਿਊਸ਼ਨ ਸੀ। ਔਰ ਫਿਰ ਜੇ ਧਿਆਨ ਸਿੰਘ ਦਾ ਐਂਡ ਕੀਤਾ ਜਾਂ ਉਹ ਸਾਰੇ ਡੋਗਰਾਗਰਦੀ ਨੂੰ ਠੱਲ ਪਾਈ, ਤੇ ਉਹ ਜ਼ਾਹਰ ਹੈ ਸੰਧਾਵਾਲੀਆ ਨੂੰ ਹੀ ਇਹ ਜਾਂਦਾ ਹੈ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਕਿਉਂਕਿ ਨਿੱਜੀ ਕਿੜ ਵੀ ਸੀ, ਬੀਬੀ ਚੰਦ ਕੌਰ ਜਿਹੜੀ ਟਿੱਕਾ ਖੜਕ ਸਿੰਘ ਜਿਹੜੇ ਪਹਿਲੇ ਜਿਹੜੇ ਉਹਨਾਂ ਦੇ ਵਾਰਿਸ ਸੀ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੋਈ ਸੀ, ਉਹਨਾਂ ਦਾ ਮਰਡਰ ਹੀ ਕੀਤਾ ਸੀ ਮਹਾਰਾਣੀ ਚੰਦ ਕੌਰ ਦਾ ਜੰਮੂ 'ਚ ਡੋਗਰਿਆਂ ਨੇ। ਔਰ ਉਹਨੂੰ ਮਾਰ ਕੇ ਹੀ ਫਿਰ ਸ਼ੇਰ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸੀ ਉਹਨੂੰ ਤਖਤ 'ਤੇ ਬਿਠਾਇਆ ਸੀ। ਸੰਧਾਵਾਲੀਏ ਸਰਦਾਰਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਵੀ ਸੀ ਕਿ ਭਾਈ ਇਹਨੇ ਸ਼ੇਰ ਸਿੰਘ ਇਹ ਡੋਗਰਿਆਂ ਦੇ ਨਾਲ ਰਲ ਕੇ ਇਹਨਾਂ ਨੇ ਸਾਡੀ ਭੈਣ ਨੂੰ ਮਾਰਿਆ, ਚੰਦ ਕੌਰ ਨੂੰ। ਸੋ ਜਿੱਥੇ ਧਿਆਨ ਸਿੰਘ ਡੋਗਰੇ ਦਾ ਐਂਡ ਕੀਤਾ, ਉੱਥੇ ਨਾਲ ਹੀ ਫਿਰ ਉਹਨਾਂ ਨੇ ਜਿਹੜਾ ਉਹ ਮਹਾਰਾਜਾ ਸ਼ੇਰ ਸਿੰਘ ਦਾ ਵੀ ਜਿਹੜਾ ਉਹ ਐਂਡ ਕੀਤਾ, ਉਹਨੂੰ ਵੀ ਮਾਰਿਆ। ਉਹਦਾ ਮੁੰਡਾ ਸੀ 10-11 ਸਾਲ ਦਾ ਪ੍ਰਤਾਪ ਸਿੰਘ ਵੀ। ਔਰ ਇਵੈਂਚੁਅਲੀ ਜਿਹੜੇ ਨੇ ਸੰਧਾਵਾਲੀਆਂ 'ਚੋਂ ਜਿਹੜੇ ਦੋਨੋਂ ਹੀ ਮਾਰੇ ਗਏ। ਫਿਰ ਫੌਜ ਨੂੰ ਭੜਕਾਤਾ ਧਿਆਨ ਸਿੰਘ ਦੇ ਮੁੰਡੇ ਨੇ, ਇੱਕ ਬੜਾ ਦੁਖਦ ਚੈਪਟਰ ਹੈ। ਹੁਣ ਉਸ ਸਾਰੇ ਕਿਰਦਾਰ ਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਆ ਜਿਹੜੇ ਇੱਕ ਵੱਡਾ ਕਰੈਕਟਰ ਸੀ, ਉਹ ਵੀ ਮਾਰੇ ਗਏ। ਔਰ ਉਹਨਾਂ ਦਾ ਹੀ ਜਿਹੜਾ ਬੇਟਾ ਹੈ ਠਾਕਰ ਸਿੰਘ ਸੰਧਾਵਾਲੀਆ, ਜਿਨ੍ਹਾਂ ਦੀ ਯਾਦ ਨੂੰ ਅਸੀਂ ਅੱਜ ਇਹ ਪ੍ਰੋਗਰਾਮ ਸਮਰਪਿਤ ਕਰ ਰਹੇ, ਉਹ ਉਸ ਜਿਹੜੇ ਸਿੰਘ ਸਭਾ ਮੂਵਮੈਂਟ ਦੇ ਬਾਨੀਆਂ 'ਚੋਂ ਨੇ। ਕਿਉਂਕਿ ਜਦੋਂ ਉਹਨਾਂ ਦੇ ਪਿਤਾ ਦਾ ਅੰਤ ਹੁੰਦਾ ਹੈ, ਉਹ ਚੜ੍ਹਾਈ ਕਰਦੇ ਨੇ, ਦੁਖਦ ਸਰਕਮਸਟਾਂਸ ਸੀ, ਤਾਂ ਉਦੋਂ ਉਹਨਾਂ ਦੀ ਉਮਰ ਲਗਭਗ 8-9 ਸਾਲ ਦੀ ਸੀ। ਡੋਗਰਾਗਰਦੀ ਔਰ ਸੰਧਾਵਾਲੀਆਂ ਦੀ ਸਾਰੀ ਕਸ਼ਮਕਸ਼ ਤੋਂ ਬਾਅਦ ਫਿਰ ਇੱਕੋ ਹੀ ਬਚਦਾ ਸੀ ਦਲੀਪ ਸਿੰਘ ਨਾਬਾਲਗ, ਜਿਹੜਾ ਤਖਤ 'ਤੇ ਬੈਠਾ ਹੈ। ਮਹਾਰਾਣੀ ਜਿੰਦਾ ਉਸ ਦੀ ਜਿਹੜੀ ਹੈ ਗਾਰਡੀਅਨ ਬਣਦੀ ਹੈ। ਫਿਰ ਅੰਗਰੇਜ਼ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਆ ਕੇ ਲਾਹੌਰ ਬਹਿ ਜਾਂਦੇ ਨੇ, ਦੂਜੀ ਤੋਂ ਬਾਅਦ ਉਹ ਪੰਜਾਬ ਦਾ ਰਾਜ ਹੜਪ ਲੈਂਦੇ ਨੇ। ਹੁਣ ਇਕੱਲਾ ਅੰਗਰੇਜ਼ੀ ਰਾਜ ਸਿੱਖ ਸੋਵਰਨਿਟੀ ਜਾਣ ਦੀ ਲਾਈਨ ਹੀ ਨਹੀਂ ਸੀ, ਈਸਾਈਅਤ ਦਾ ਪ੍ਰਚਾਰ। ਉਹਨਾਂ ਨੇ ਜਿਵੇਂ ਦਲੀਪ ਸਿੰਘ ਨੂੰ ਉੱਥੋਂ ਲਾਹੌਰ ਤੋਂ ਲਿਜਾ ਕੇ ਫਿਰ ਯੂਪੀ 'ਚ 3-4 ਸਾਲ ਰੱਖਿਆ। ਲੋਗਨ, ਲੇਡੀ ਲੋਗਨ, ਦੋ ਉਹਦੇ ਗਾਰਡੀਅਨ ਜਿਹੜੇ ਨੇ ਬਣਾਏ, ਨਿਯੁਕਤ ਕੀਤੇ, ਜਿਨ੍ਹਾਂ ਨੇ ਇਵੈਂਚੁਅਲੀ ਉਹਨੂੰ ਈਸਾਈ ਕਨਵਰਟ ਕੀਤਾ 14 ਸਾਲ ਦੀ ਉਮਰ ਤੱਕ ਪਹੁੰਚਦੇ ਆ। ਫਿਰ ਜਲਾਵਤਨ ਕਰਕੇ ਉਸ ਨੂੰ ਉਹ ਵਲਾਇਤ ਲੈ ਗਏ ਔਰ ਉੱਥੇ ਉਹੀ ਇਆਸ਼ੀ ਦੀ ਦੁਨੀਆ ਦੇ ਵਿੱਚ ਧੱਕ ਦਿੱਤਾ, ਜੋ ਉਹਨਾਂ ਦਾ ਉਸ ਜ਼ਮਾਨੇ ਦਾ ਕਲੱਬ ਕਲਚਰ ਸੀ, ਜਾਂ ਜਿਸ ਅੰਦਾਜ਼ ਦੇ ਵਿੱਚ ਇਹ ਕਿਸੇ ਨੂੰ ਆਪਣੇ ਅਸਲੇ ਤੋਂ ਭੁਲਾਉਣ ਦੀ ਲਾਈਨ ਸੀ। ਜਿੰਦਾਂ ਦੀ ਅਸੀਂ ਮਹਾਰਾਣੀ ਜਿੰਦਾਂ ਦੀ ਗੱਲ ਹਮੇਸ਼ਾ ਕਰਦੇ ਹਾਂ ਕਿ ਕਿਵੇਂ ਉਹ 13-14 ਸਾਲ ਜਲਾਵਤਨੀ 'ਚ ਨੇਪਾਲ ਦੇ ਵਿੱਚ ਰਹੀ। ਔਰ ਉਸ ਤੋਂ ਬਾਅਦ ਜਦੋਂ ਤੱਕ ਉਹਨੂੰ ਆਪਣੇ ਪੁੱਤਰ ਨੂੰ ਮਿਲਣ ਦੀ ਇਜਾਜ਼ਤ ਵੀ ਮਿਲੀ, ਉਹ ਬਹੁਤ ਸਰੀਰਕ ਤੌਰ 'ਤੇ ਬਿਮਾਰ, ਨਜ਼ਰਾਂ ਕਮਜ਼ੋਰ। ਲੇਕਿਨ ਇੱਕ ਗੱਲ ਜਿਹੜੀ ਕ੍ਰੈਡਿਟ ਸਾਡੇ ਹਿਸਟੋਰੀਅਨ ਦਿੰਦੇ ਨੇ ਕਿ ਉਸ ਜਿਹੜੀ ਹਾਫ ਬਲਾਈਂਡ ਜਿੰਦਾ ਹੈ, ਉਹਨੇ ਦਲੀਪ ਸਿੰਘ ਨੂੰ ਇਹ ਅਹਿਸਾਸ ਕਰਵਾਇਆ ਕਿ ਤੂੰ ਇੱਕ ਸਿੱਖ ਮਹਾਰਾਜੇ ਦਾ, ਇੱਕ ਸਿੱਖ ਮਾਂ ਦੀ ਕੁੱਖ 'ਚੋਂ ਜੰਮਿਆ ਪੁੱਤਰ ਹੈ, ਤੂੰ ਇਹ ਕੀ ਕੀਤਾ। ਲੇਕਿਨ ਮਾਂ ਬਹੁਤ ਜਲਦੀ ਮਰ ਗਈ, ਜਾਂ ਉੱਥੇ ਬ੍ਰਿਟਿਸ਼ ਜਸੂਸਾਂ ਨੇ ਪੋਇਜ਼ਨ ਕੀਤਾ, ਕੀ ਕੀਤਾ ਅੱਜ ਤਾਂ ਅਸੀਂ ਦੇਖਦੇ ਹਾਂ ਕਿ ਸਾਜ਼ਿਸ਼ੀ ਮਾਹੌਲ ਕੀ ਹੈ। ਸੋ ਦਲੀਪ ਸਿੰਘ ਨੂੰ ਥੋੜ੍ਹਾ ਬਹੁਤ ਝਟਕਾ ਜ਼ਰੂਰ ਲੱਗਾ ਹੋਏਗਾ, ਜਾਂ ਮਾਂ ਦੇ ਸਾਹਮਣੇ ਉਹਨੇ ਭਾਵੇਂ ਕੋਈ ਇਕਰਾਰ ਵੀ ਕੀਤਾ ਹੋਏ, ਲੇਕਿਨ ਉਹ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਹੀ ਚਲਾ ਜਾਂਦਾ ਹੈ। ਲੇਕਿਨ ਇਸ ਪੀਰੀਅਡ 'ਚ ਜਿਸ ਮਹਾਨ ਸ਼ਖਸੀਅਤ ਸਰ ਠਾਕਰ ਸਿੰਘ ਸੰਧਾਵਾਲੀਆ, ਜਿਨ੍ਹਾਂ ਦਾ ਦੀ ਪਿਕਚਰ ਇਮੇਜ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਉਹ ਲਗਭਗ 8-9 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਮਾਰੇ ਜਾਂਦੇ ਨੇ। ਲੇਕਿਨ ਪੰਜਾਬ ਦੇ ਵਿੱਚ ਵੀ ਇਕੱਲਾ ਇਹੀ ਨਹੀਂ ਵੀ ਦਲੀਪ ਸਿੰਘ ਤੋਂ ਰਾਜ ਖੋਹ ਲਿਆ ਸਿੱਖਾਂ ਤੋਂ ਜਾਂ ਕਰ ਦਿੱਤਾ ਹੈ,
ਉਹਨਾਂ ਨੇ ਪੰਜਾਬ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਦਰਬਾਰ ਸਾਹਿਬ ਦੇ ਬਾਹਰ ਵੀ ਉਹਨਾਂ ਦੇ ਆ ਕੇ ਪਾਦਰੀ ਬੈਠ ਕੇ ਮਿਸ਼ਨ ਸਕੂਲ ਇੱਕ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ। ਸਿੱਖ ਧਰਮ ਨੂੰ ਬੜਾ ਨੈਗੇਟਿਵਲੀ ਪੋਰਟਰੇ ਉਹ ਕਰ ਹੀ ਰਹੇ ਸੀ ਤੇ ਐਜੂਕੇਸ਼ਨ ਸਿਸਟਮ ਹੀ ਕੀ ਹੁੰਦਾ। ਹੁਣ ਮਿਸ਼ਨ ਸਕੂਲਾਂ ਦੇ ਵਿੱਚ ਉਸ ਕਿਸਮ ਦਾ ਹੀ ਮਾਹੌਲ ਈਸਾਈ ਧਰਮ ਦੀ ਸਰਵਉੱਚਤਾ ਹੈ ਔਰ ਉਸ ਦਾ ਅਸਰ ਇਹ ਹੋਇਆ ਕਿ 4 ਵੱਡੇ ਸਰਦਾਰਾਂ ਦੇ ਮੁੰਡਿਆਂ ਨੇ ਇਹ 1860ਵਿਆਂ ਦੀ ਅਸੀਂ ਗੱਲ ਕਰ ਰਹੇ ਐਂਡ ਦੇ ਉੱਤੇ ਉਹਨਾਂ ਨੇ ਪਬਲਿਕਲੀ ਇਹ ਐਲਾਨ ਕੀਤਾ ਕਿ ਅਸੀਂ ਸਿੱਖ ਧਰਮ ਛੱਡ ਕੇ ਈਸਾਈ ਬਣਨ ਜਾ ਰਹੇ ਹਾਂ ਔਰ ਉਹਨਾਂ ਨੇ ਤਰੀਕ ਵੀ ਦੇ ਦਿੱਤੀ ਕਿਉਂਕਿ ਅੰਗਰੇਜ਼ ਉਹਨੂੰ ਵੱਡੇ ਪੈਮਾਨੇ ਤੇ ਇਸ ਕਿਸਮ ਦੀਆਂ ਗੱਲਾਂ ਨੂੰ ਪ੍ਰਚਾਰਦੇ ਸੀ ਕਿ ਭਾਈ ਇਸ ਤਰੀਕੇ ਨਾਲ ਫਿਰ ਬਾਕੀਆਂ ਨੂੰ ਹੋਏਗਾ, ਬਾਕੀ ਜਿਹੜੇ ਨੇ ਉਹ ਸੌਖੇ ਈਸਾਈ ਮਤ ਚਾਹਣਗੇ। ਔਰ ਉਹਨਾਂ ਨੇ ਅੰਗਰੇਜ਼ਾਂ ਨੇ 2 ਵੱਡੇ ਈਸਾਈਅਤ ਦੇ ਕੇਂਦਰ ਇੱਕ ਅਜਨਾਲੇ ਵਿੱਚ ਇੱਕ ਬਟਾਲੇ ਵਿੱਚ ਅੱਜ ਵੀ ਉਹ ਦੋਨੋਂ ਕਾਇਮ ਨੇ। ਮੈਕਲੋਇਡ ਵਰਗਾ ਜਿਹੜਾ ਸ਼ੈਤਾਨ ਸ਼ਰਾਰਤੀ ਆਥਰ ਨਿਕਲਦਾ ਉਹ ਬਟਾਲੇ ਦੇ ਵਿੱਚ 17-18 ਸਾਲ ਉਹਨੇ ਗੁਜ਼ਾਰੇ ਸੀ। ਇਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਇਹ ਹੁਣ ਸਿੱਖ ਸਰਦਾਰਾਂ ਲਈ ਆਮ ਸਿੱਖ ਜਗਤ ਲਈ ਵੀ ਉਦੋਂ ਅਜੇ ਕੋਈ ਅਖਬਾਰ ਨਹੀਂ ਹੈ ਸਿੱਖਾਂ ਦਾ, ਕੋਈ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਹੈ। ਹਮਲਾ ਕੱਲਾ ਈਸਾਈਆਂ ਵੱਲੋਂ ਨਹੀਂ ਹੈ, ਉਹ ਸਨਾਤਨੀ ਵੀ ਆ ਕੇ ਵਿੱਚ ਵੜੇ ਹੋਏ ਨੇ। ਆਰੀਆ ਸਮਾਜ ਵਾਲਾ ਪਾਰਟ ਵੀ ਦਿਆਨੰਦ ਉੱਥੇ ਗੁਜਰਾਤ ਦੇ ਵਿੱਚ ਸਿਰ ਕੱਢ ਰਿਹਾ, ਭਾਵੇਂ ਪੰਜਾਬ 'ਚੋਂ ਬਾਅਦ ਦੇ ਵਿੱਚ ਆਉਂਦਾ। ਹੁਣ ਇਸ ਸਾਰੇ ਦੌਰ ਦੇ ਵਿੱਚ ਜਿਹੜੇ ਪ੍ਰੋਮੀਨੈਂਟ ਕੁਝ ਸਿੱਖ ਜਿਨ੍ਹਾਂ ਦੇ ਵਿੱਚ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਔਰ ਕੰਵਰ ਬਿਕਰਮ ਸਿੰਘ ਕਪੂਰਥਲਾ, ਬਾਬਾ ਖੇਮ ਸਿੰਘ ਬੇਦੀ, ਇਹ ਸਾਰੇ ਇਕੱਠੇ ਹੁੰਦੇ ਨੇ ਅੰਮ੍ਰਿਤਸਰ 'ਚ ਅਕਾਲ ਤਖਤ ਤੇ ਦਰਬਾਰ ਸਾਹਿਬ 'ਚ ਵਿਚਾਰ ਕਰਦੇ ਨੇ। ਹੋਰ ਵੀ ਸਿਆਣੇ ਸਿੱਖ ਪੈਂਦੇ ਨੇ ਵਿੱਚ। ਉਹਨਾਂ 4 ਸਿੱਖ ਨੌਜਵਾਨਾਂ ਨੂੰ ਜਿਹੜੇ ਹਾਈ ਸਕੂਲਰ ਸਨ ਉਹਨਾਂ ਨੂੰ ਤਾਂ ਉਹ ਮਨਾ ਲੈਂਦੇ ਨੇ ਕਿ ਭਾਈ ਇਹ ਧਰਮ ਨਹੀਂ ਬਦਲਣਾ ਹੈ। ਲੇਕਿਨ ਇਸ ਨੇ ਉਹ ਰੈੱਡ ਜਿਹਨੂੰ ਕਹਿੰਦੇ ਨੇ ਕਿ ਵੀ ਕਲੋਥ ਟੂ ਦਾ ਬੁੱਲ ਦਿਖਾਉਣ ਵਾਂਗ ਉਹਨਾਂ ਨੂੰ ਇਹ ਹੁੰਦਾ ਕਿ ਵੀ ਜੇ ਅਸੀਂ ਕੋਈ ਚਾਰਾਜੋਈ ਨਾ ਕੀਤੀ ਤੇ ਪੰਜਾਬ ਨੂੰ ਇਹ ਈਸਾਈਅਤ ਦੇ ਰੰਗ ਵਿੱਚ ਰੰਗ ਦੇਣਗੇ। ਔਰ ਉਧਰੋਂ ਆਰੀਆ ਸਮਾਜੀ ਵੀ ਵੜ ਗਏ, ਸਨਾਤਨੀ ਜਿਹੜੇ ਉਹ ਸ਼ਰਧਾ ਰਾਮ ਫਲੌਰੀ ਵੀ ਔਰ ਹੋਰ ਵੀ ਜਿਹੜੇ ਅਟੈਂਪਟ ਨੇ, ਕੋਈ ਸਖੀ ਸਰਵਰ ਵੀ ਤੇ ਫਲਾਣਾ ਵੀ ਢਿਮਕਾ ਵੀ। ਹੁਣ ਇਸ ਸਾਰੇ ਦੇ ਮੱਦੇ-ਨਜ਼ਰ ਉਹਨਾਂ ਨੇ 1872 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਪ੍ਰਮੁੱਖ ਸਿੱਖ ਸੀ ਉਹਨਾਂ ਦਾ ਇਕੱਠ ਸੱਦਿਆ ਔਰ ਜਿਹੜਾ ਪਹਿਲਾ ਜਦੋਂ ਅਸੀਂ ਲਫ਼ਜ਼ ਸਿੰਘ ਸਭਾ ਸੁਣਦੇ, ਹੁਣ ਸਭਾ ਪੰਜਾਬੀ ਦਾ ਲਫ਼ਜ਼ ਹੈ ਰਾਇਲ ਅਸੈਂਬਲੀ ਦੇ ਲਈ, ਜਿਵੇਂ ਰਾਜ ਸਭਾ ਕਿਹਾ ਜਾਂਦਾ ਕਿ ਜਿਵੇਂ ਰਾਜਿਆਂ ਦੀ ਸਭਾ ਹੁੰਦੀ ਸੀ। ਸੋ ਇਸ ਦਾ ਗੱਲ ਦਾ ਧਿਆਨ ਰਹੇ ਕਿ ਦਰਬਾਰ ਸ਼ਬਦ ਵੀ ਰਾਇਲਟੀ ਨਾਲ ਜੁੜਦਾ ਹੈ, ਸਭਾ ਵੀ ਨਾਲ ਜੁੜਦਾ। ਸੋ 1872 ਦੇ ਵਿੱਚ ਪਹਿਲੀ ਜਿਹੜੀ ਸਿੰਘ ਸਭਾ ਹੈ ਉਹ ਅੰਮ੍ਰਿਤਸਰ 'ਚ ਸਥਾਪਿਤ ਹੁੰਦੀ ਹੈ ਔਰ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਉਸ ਦੇ ਪ੍ਰਧਾਨ ਬਣਦੇ ਨੇ। ਔਰ ਇਹ ਇੱਕ ਵੱਖਰਾ ਟੌਪਿਕ ਹੈ ਸਾਰਾ ਕਿ ਭਾਈ ਫਿਰ ਕਿਵੇਂ ਉਸ ਤੋਂ ਬਾਅਦ 1879 ਦੇ ਵਿੱਚ ਲਾਹੌਰ ਦੇ ਵਿੱਚ ਸਿੰਘ ਸਭਾ ਬਣਦੀ ਹੈ। ਥਾਂ ਗੁਰਦੁਆਰੇ ਟਰੈਕਟ ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਾਹੌਰ ਸਿੰਘ ਸਭਾ 'ਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਫਕੀਰ ਲੇਕਿਨ ਅਕਲ ਦੇ ਧਨੀ ਜਿਹੜੇ ਫਿਰ ਚੈਲੰਜ ਕਰਦੇ ਨੇ ਈਸਾਈ ਪਾਦਰੀਆਂ ਨੂੰ ਵੀ, ਆਰੀਆ ਸਮਾਜੀਆਂ ਨੂੰ ਵੀ। ਔਰ ਅੱਜ ਵੀ ਅਸੀਂ ਪੰਜਾਬ 'ਚ ਜਿਵੇਂ ਈਸਾਈਅਤ ਦਾ ਬੋਲਬਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਚੈਲੰਜ ਨੂੰ ਸਮਝਣ ਦੀ ਲੋੜ ਹੈ। ਲੇਕਿਨ ਉਸ ਵੇਲੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਸੀ। ਅੱਜ ਤਾਂ ਹਿੰਦੂ ਤਵੀਆਂ ਨੇ ਆਪਣੀ ਕੋਈ ਹੋਰ ਖੇਡ ਜਿਹੜੀ ਉਹ ਸਿੱਧੇ ਨਹੀਂ ਖੇਡ ਰਹੇ, ਉਹ ਇਹਨਾਂ ਦੇ ਰਾਹੀਂ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਉੱਤੇ ਵੀ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਪੀਰੀਅਡ। ਸਾਨੂੰ ਬਹੁਤ ਸਾਰੇ ਵਿਊਅਰਸ ਨੇ ਕਿਹਾ ਕਿ ਤੁਸੀਂ ਇਹਦਾ ਨੋਟਿਸ ਨਹੀਂ ਲਿਆ ਅਜੇ ਤੱਕ। ਲੇਕਿਨ ਇਸ ਪੀਰੀਅਡ ਦੇ ਵਿੱਚ ਜਦੋਂ ਤੱਕ ਅਸੀਂ ਦੇਖਦੇ ਕਿ 1881 ਤੱਕ ਪਹੁੰਚਦੇ ਹਾਂ, ਹੁਣ ਅਜੇ ਸਿੰਘ ਸਭਾ ਅੰਮ੍ਰਿਤਸਰ, ਸਿੰਘ ਸਭਾ ਲਾਹੌਰ ਉਹ ਆਪਣਾ ਥੋੜ੍ਹਾ ਵਜੂਦ ਹੀ ਕਾਇਮ ਕਰ ਰਹੀਆਂ ਸੀ। ਲੇਕਿਨ ਸਿੱਖ ਪੋਪੂਲੇਸ਼ਨ ਦੇ ਉੱਤੇ ਜਿਹੜਾ ਕਨਵਰਜਨ ਦੂਜੀ ਵੀ ਚੱਲ ਰਹੀ ਸੀ ਔਰ ਪਹਿਲੀ ਜਿਹੜੀ ਮਰਦਮਸ਼ੁਮਾਰੀ ਅੰਗਰੇਜ਼ਾਂ ਨੇ ਉਸ ਖਿੱਤੇ ਦੇ ਵਿੱਚ ਕਰਾਈ ਭਾਰਤ ਦੇ ਵਿੱਚ, ਉਹ 1881 ਦੇ ਵਿੱਚ ਸੀ, 1881। ਔਰ 1881 ਦੀ ਮਰਦਮਸ਼ੁਮਾਰੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਸ ਵੇਲੇ ਦੇ ਸਿੱਖਾਂ ਦੀ ਕੁੱਲ ਆਬਾਦੀ ਜਿਹੜੀ ਹੈ ਸਿਰਫ 17 ਲੱਖ ਰਹਿ ਗਈ ਸੀ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਕਿਵੇਂ ਕਿਸ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਆਬਾਦੀ ਜਿਹੜੀ ਆਲਮੋਸਟ 3 ਗੁਣਾ 4 ਗੁਣਾ ਜ਼ਿਆਦਾ ਸੀ। ਹਾਲਾਂਕਿ ਕੋਈ ਸੈਂਸਸ ਫਿਗਰ ਤਾਂ ਨਹੀਂ ਨੇ, ਇੱਕ ਅੰਦਾਜ਼ਾ ਹੀ ਹੈ। ਲੇਕਿਨ ਇਹ ਸਿਰਫ ਤੇ ਆਬਾਦੀ ਜਿਹੜੀ ਹੈ ਸਾਰੀ 17 ਲੱਖ ਸੀ। ਔਰ ਫਿਰ ਅਸੀਂ ਸਿੰਘ ਸਭਾ ਲਹਿਰ ਦੇ ਜੇ ਪ੍ਰਭਾਵ ਦੇਖਣੇ ਹੋਣ ਤਾਂ ਫਿਰ ਇਹ ਹੈ ਵੀ 1901 ਦੇ ਵਿੱਚ
ਜਦੋਂ ਸੈਂਸਸ ਹੁੰਦੀ ਹੈ ਤੇ ਇਹ ਜਿਹੜੀ ਆਬਾਦੀ 1891 ਤੱਕ ਪਹੁੰਚਦੇ ਆ 21 ਲੱਖ ਤੇ ਪਹੁੰਚ, ਯਾਨੀ ਵਾਧੇ ਵੱਲ ਸ਼ੁਰੂ ਹੁੰਦਾ ਹੈ। ਔਰ ਫਿਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਸੀਂ 35 ਮਿਲੀਅਨ ਸਿੱਖਾਂ ਦੀ ਗੱਲ ਕਰਦੇ, ਕਿਉਂਕਿ ਫਿਰ ਇਹ 1881 ਤੋਂ ਬਾਅਦ ਫਿਰ ਪੋਪੂਲੇਸ਼ਨ ਕਿਤੇ ਪਿੱਛੇ ਨੂੰ ਨਹੀਂ ਮੁੜੀ ਹੈ। ਇਹੀ ਨਹੀਂ ਵੀ ਉਹਨਾਂ ਆਬਾਦੀਆਂ ਉਸ ਆਬਾਦੀ 'ਚੋਂ ਹੀ ਬੱਚੇ ਪੈਦਾ ਹੋਏ, ਪਰ ਵੱਡੀ ਗਿਣਤੀ 'ਚ 20ਵੀਂ ਸਦੀ ਦੇ ਬਿਗਨਿੰਗ 'ਚ ਫਿਰ ਇਹ 2 ਗੁਣਾ 3 ਗੁਣਾ ਵੱਧਦੀ ਚਲੀ ਗਈ, ਕਿਉਂਕਿ ਸਿੱਖੀ ਦਾ ਨਿਰੋਲ ਰੂਪ ਜਿਹੜਾ ਸੀ ਸਿੰਘ ਸਭਾ ਮੂਵਮੈਂਟ ਰਾਹੀਂ ਫਿਰ ਅਸੀਂ ਦੇਖਦੇ ਹਾਂ ਬਾਹਰ ਸਿੱਖ ਨਿਕਲੇ, ਉਸ ਦਾ ਵੀ ਇੱਕ ਪ੍ਰਭਾਵ ਸੀ। ਫੌਜ ਦੇ ਵਿੱਚ ਸਿੱਖ ਚਿੰਨ੍ਹਾਂ ਦੀ ਜਿਹੜੀ ਹੈ ਉਹ ਰਿਸਪੈਕਟ ਸ਼ੁਰੂ ਹੋਈ, ਸਿੱਖ ਰੈਜੀਮੈਂਟਾਂ ਦਾ ਉਹਦੇ 'ਚ ਇੱਕ ਆਪਣਾ ਰੋਲ ਸੀ। ਫਿਰ ਇਹਨਾਂ ਸਾਰਿਆਂ 'ਚੋਂ ਜਿਹੜਾ ਹੈ ਉਹ ਚੀਫ ਖਾਲਸਾ ਦੀਵਾਨ ਨਿਕਲਦਾ ਹੈ, ਖਾਲਸਾ ਸਕੂਲਾਂ ਦਾ ਕਾਨਸੈਪਟ, ਚੀਫ ਖਾਲਸਾ ਦੀਵਾਨ ਔਰ ਇਹ ਸਾਰੇ ਦੇ ਨਾਲ ਨਿਕਲਦਾ। ਔਰ ਪਿਛਲੇ ਦਿਨਾਂ 'ਚ ਹੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਸ ਦੌਰ ਦੇ ਵਿੱਚ ਬਹੁਤ ਵੱਡੇ ਰਾਗੀ ਹੋਏ ਨੇ ਭਾਈ ਹੀਰਾ ਸਿੰਘ, ਜਿਨ੍ਹਾਂ ਦਾ ਕੀਰਤਨ ਸੁਣਨ ਲਈ ਗੈਰ ਸਿੱਖ ਵੀ ਜਿਹੜੇ ਨੇ ਉਹ ਪਹੁੰਚਦੇ ਸਨ। ਔਰ ਉਹਨਾਂ ਦਾ ਸੰਬੰਧ ਜ਼ਿਲ੍ਹਾ ਸਰਗੋਦਾ ਦਾ ਪਿੰਡ ਹੈ ਫਰੂਕਾ, ਉਸ ਦੇ ਨਾਲ ਸੀ। ਹੁਣ ਫਰੂਕਾ ਦੇ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਥੋੜ੍ਹੀ ਜਿਹੀ ਸੀ, ਜਿਹੜੀ ਪਿੰਡ ਦੇ ਵਿੱਚ 10-15%, ਪਰ ਫਰੂਕਾ 'ਚ ਖਾਲਸਾ ਹਾਈ ਸਕੂਲ ਜਿਹੜਾ ਹੈ ਉਹ 1910-11 ਦੇ ਵਿੱਚ ਬਣਿਆ ਹੋਇਆ ਸੀ। ਹੁਣ ਇੱਕ ਪਾਕਿਸਤਾਨ ਦੀ ਜਿਹੜੀ ਮੁਸਲਮਾਨ ਬੱਚੀ ਜਿਹੜੀ ਡਾਕਟਰ ਬਣਦੀ ਹੈ ਉਸੇ ਸਕੂਲ 'ਚ ਪੜ੍ਹੀ, ਕਿਉਂਕਿ 47 ਤੋਂ ਬਾਅਦ ਤਾਂ ਸਭ ਵਾਈਟ ਵਾਸ਼ ਕਰਕੇ ਉਹਨਾਂ ਨੇ ਇਸਲਾਮੀਆ ਨਾਂ ਰੱਖੇ, ਜਿਵੇਂ ਇੱਧਰਲਿਆਂ ਨੇ ਵਾਈਟ ਵਾਸ਼ ਕਰਕੇ ਹਿੰਦੂ ਨਾਂ ਰੱਖੇ ਜਾਂ ਸਿੱਖ ਨਾਂ ਰੱਖੇ। ਹੁਣ ਉਹਦੇ ਪਿਤਾ ਉੱਥੋਂ ਗੁਜ਼ਰਦੇ ਸੀ ਤੇ ਉਹ ਕਹਿਣ ਲੱਗੇ ਕਿ ਵੀ ਮੈਂ ਵੀ ਇਸੇ ਸਕੂਲ 'ਚ ਪੜ੍ਹਿਆ, ਇਹਦਾ ਨਾਂ ਖਾਲਸਾ ਹਾਈ ਸਕੂਲ ਸੀ ਫਰੂਕਾ। ਉਹ ਕਹਿੰਦੇ ਵੀ ਮੇਰੇ 'ਚ ਕਿਉਰਿਓਸਿਟੀ, ਉਹਨੇ ਆਪਣੀ ਵੀਡੀਓ ਪਾਈ ਔਰ BBC ਪੰਜਾਬੀ ਸਰਵਿਸ ਨੇ ਉਹਦੇ 'ਤੇ ਸਟੋਰੀ ਕੀਤੀ ਹੈ ਕਿ ਉਹਨੇ ਕਿਹਾ ਕਿ ਵੀ ਮੈਨੂੰ ਲੱਗਾ ਵੀ ਮੈਂ ਵੀ ਇੱਥੇ ਪੜ੍ਹੀ ਆ, ਮੇਰੇ ਦੂਜਾ ਵੀ। ਫਿਰ ਉਹਨੇ ਅੰਦਰ ਜਾ ਕੇ ਬਿਲਡਿੰਗ ਦੇ ਵਾਈਟ ਵਾਸ਼ ਦੇ ਥੱਲੇ ਜਦੋਂ ਉਹਨੇ ਦੇਖਿਆ ਤੇ ਗੁਰਮੁਖੀ ਦੇ ਲਫ਼ਜ਼ ਉਹਨੂੰ ਨਜ਼ਰ ਆਣੇ ਸ਼ੁਰੂ ਹੋਏ ਤੇ ਉਹਨੇ ਦੇਖਿਆ ਕਿ ਵੀ ਇਹ ਤਾਂ ਸਿੱਖਾਂ ਦਾ ਸਕੂਲ ਸੀ। ਔਰ ਫਿਰ ਉਹਨੇ ਜਿਹੜਾ ਆਪਣਾ ਮੈਸੇਜ ਲਿਖ ਕੇ ਪਾਇਆ ਇਨਬਾਕਸ 'ਚ। ਫਿਰ ਇਹ ਪਤਾ ਲੱਗਾ ਵੀ ਜਿਹੜੇ ਉਸ ਫਰੂਕਾ ਪਿੰਡ ਤੋਂ ਸਿੱਖ ਭਾਈ ਹੀਰਾ ਸਿੰਘ ਦੇ ਪਿੰਡ ਦੇ ਆ ਕੇ ਅੰਬਾਲੇ 'ਚ ਵਸੇ ਨੇ, ਉਹਨਾਂ ਨੇ ਫਰੂਕਾ ਖਾਲਸਾ ਹਾਈ ਸਕੂਲ ਅੰਬਾਲੇ ਦੇ ਵਿੱਚ ਵੀ ਬਣਾਇਆ। ਉਹਨਾਂ ਨੇ ਆਪਣਾ ਪਿੰਡ ਤਾਂ ਨਹੀਂ ਭੁੱਲਿਆ। ਔਰ ਫਿਰ ਉਹ ਸਾਰੀ ਕਹਾਣੀ ਜਿਹੜੀ ਉਹ ਰਿਲੇਟ ਕਰਦੀ ਹੈ ਬੱਚੀ। ਔਰ ਫਿਰ ਭਾਈ ਹੀਰਾ ਸਿੰਘ ਹੋਰਾਂ ਦੇ ਅੱਗੋਂ 4 ਬੱਚੇ, ਜਿਨ੍ਹਾਂ 'ਚੋਂ ਇੱਕ 80 ਸਾਲਾਂ ਦੇ ਨੇ, ਮੇਜਰ ਜਨਰਲ ਰਿਟਾਇਰ ਹੋਏ, ਉਹ ਸਾਰੇ ਬਿਆਨ ਕਰ ਰਹੇ ਨੇ। ਹੁਣ ਇਹ ਗੱਲ 1910-11 ਦੀ ਕਰਦੇ ਨੇ ਕਿ ਭਾਈ ਹੀਰਾ ਸਿੰਘ ਜਦੋਂ ਕੀਰਤਨ ਦੀ ਸੇਵਾ ਲਈ ਬਾਹਰ ਨਿਕਲੇ, ਉਹਨਾਂ ਨੇ ਦੇਖਿਆ ਕਿ ਭਾਈ ਕਿਵੇਂ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਤੇ ਉਹਨਾਂ ਦੇ ਇਲਾਕੇ 'ਚ ਤਾਂ ਹੈ ਹੀ ਨਹੀਂ ਸੀ। ਤੇ ਉਹਨਾਂ ਨੇ ਉਸੇ ਇਲਾਕੇ ਦੇ ਇੱਕ ਹੋਰ ਚੌਧਰੀ ਮੁਸਲਮਾਨ, ਉਹਨਾਂ ਨਾਲ ਗੱਲ ਕੀਤੀ ਕਿ ਜੇ ਅਸੀਂ ਸੋਚਦੇ ਹਾਂ ਕਿ ਖਾਲਸਾ ਸਕੂਲ ਇੱਥੇ ਵੀ ਬਣਾਈਏ, ਭਾਵੇਂ ਸਿੱਖ ਆਬਾਦੀ ਤਾਂ 15-20% ਹੀ ਸੀ, ਤੇ ਉਹਨਾਂ ਨੇ ਕਿਹਾ ਵੀ ਜ਼ਰੂਰ ਬਣਾਓ, ਅਸੀਂ ਵੀ ਜਿਹੜਾ ਇਸ ਨਾਲ ਸਹਿਮਤ ਹੀ ਹਾਂ, ਪਰ ਸਾਡੇ ਬੱਚਿਆਂ ਨੂੰ ਵੀ ਪੜ੍ਹਨ ਦਾ ਮੌਕਾ ਦਿਓ। ਉਦੋਂ ਭਾਈ ਹੀਰਾ ਸਿੰਘ ਸਿੱਖੀ ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਸਾਰਿਆਂ ਲਈ ਹੋਏਗਾ। ਔਰ ਇਸ ਅੰਦਾਜ਼ ਦੇ ਵਿੱਚ ਆਲਮੋਸਟ 1910-11 ਦੇ ਵਿੱਚ ਫਰੂਕਾ ਖਾਲਸਾ ਹਾਈ ਸਕੂਲ ਬਣਦਾ। ਔਰ ਫਿਰ ਉਸ ਡਾਕਟਰ ਬੀਬੀ ਨੇ ਔਰ ਉਸੇ ਸਕੂਲ ਦੇ ਹੁਣ ਦੇ ਪ੍ਰਿੰਸੀਪਲ ਕਿ ਕਿੰਨੀਆਂ ਜਨਰੇਸ਼ਨਾਂ ਜਿਹੜੀਆਂ ਨੇ ਉੱਥੋਂ ਪੜ੍ਹ ਕੇ ਨਿਕਲੀਆਂ। ਬੜੀ ਇੱਕ ਹਿਊਮਨ ਇੰਟਰਸਟ ਸਟੋਰੀ ਹੈ। ਔਰ ਉਹਦੇ 'ਚ ਅਖੀਰ ਦੇ ਵਿੱਚ ਬੀਬੀ ਕਹਿੰਦੇ ਆ ਵੀ ਮੈਨੂੰ ਇਹ ਲੱਗਾ, ਉਹ ਕਹਿੰਦੀ ਮੈਨੂੰ ਪੰਜਾਬੀ ਨਹੀਂ ਆ, ਹੁਣ ਮੈਂ ਸਿੱਖਣੀ ਸ਼ੁਰੂ ਕੀਤੀ ਹੈ। ਉਹਨੇ ਕਿਹਾ ਵੀ ਪੰਜਾਬੀ ਹੋਣ ਦੇ ਨਾਤੇ ਮੈਨੂੰ ਲੱਗਾ ਕਿ 3 ਆਬ ਸਾਡੇ ਰਹਿ ਗਿਆ, 2 ਆਬ ਉੱਧਰ ਚਲਾ ਗਿਆ, ਈਸ ਚੜ੍ਹਦਾ ਤੇ ਲਹਿੰਦਾ, ਹਾਂ ਤੇ ਅਸੀਂ ਪੰਜਾਬੀ ਨਾ। ਔਰ ਉਹਨੇ ਕਿਹਾ ਵੀ ਜੇ ਸਿੱਖਾਂ ਨੇ ਕਿੰਨੀ ਵੱਡਾ ਤੋਹਫਾ, ਉਹਨੇ ਕਿਹਾ ਤੋਹਫਾ ਦਿੱਤਾ ਹੈ ਕਿ ਵੀ 80% ਤੋਂ ਜ਼ਿਆਦਾ ਤਾਂ ਪੜ੍ਹਨ ਵਾਲੇ ਮੁਸਲਮਾਨ ਸੀ, ਤੇ ਜੇ ਉਹ ਨਾ ਹੁੰਦੇ, ਉਹਨੇ ਕਿਹਾ ਮੈਂ ਅੱਜ ਡਾਕਟਰ ਨਾ ਹੁੰਦੀ, ਮੇਰਾ ਬਾਪ ਐਜੂਕੇਟਡ ਨਾ ਹੁੰਦਾ। ਹੁਣ 100-110 ਸਾਲ ਦੀ ਹਿਸਟਰੀ ਤੋਂ ਅੱਜ ਜਦੋਂ ਮੈਂ ਇਹ ਗੱਲ ਕਰ ਰਿਹਾ, ਠਾਕੁਰ ਸਿੰਘ ਸੰਧਾਵਾਲੀਆ ਜਿਹੜੇ ਅੱਜ ਦੇ ਦਿਨ 1887 ਦੇ ਵਿੱਚ ਜਿਨ੍ਹਾਂ ਨੇ ਚੜ੍ਹਾਈ ਕੀਤੀ, ਇਹ ਇਸ ਮੂਵਮੈਂਟ ਦੀ ਹੀ ਦੇਣ ਸੀ ਕਿ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਇਹ ਸਾਰਾ ਪਾਰਟ ਹੋਇਆ। ਟੌਪਿਕ ਹਾਲਾਂ ਡਿਸਕਸ਼ਨ ਦਾ ਹੋਰ ਹੈ, ਲੇਕਿਨ ਹੁਣ ਕਿਉਂਕਿ ਮੈਂ ਇਸ ਟਾਈਮ ਇਹ ਵੀ ਦੱਸਦੇ ਹਾਂ ਕਿ ਠਾਕੁਰ ਸਿੰਘ ਸੰਧਾਵਾਲੀਆ ਸਿਰਫ ਇੱਕ ਸੁਧਾਰਵਾਦੀ ਨੇਤਾ ਦੇ ਤੌਰ 'ਤੇ ਹੀ ਸਾਹਮਣੇ ਨਹੀਂ ਆਏ। ਉਹਨਾਂ ਨੇ ਕਿਵੇਂ ਬਹੁਤ ਵਾਰ ਅਸੀਂ ਜਿਵੇਂ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਮੈਂ ਇਸ ਲਈ ਵੀ ਕੀਤਾ ਕਿ ਬੇਸ਼ੱਕ ਮਹਾਰਾਣੀ ਜਿੰਦਾ ਨੇ ਉਹ ਜਿਹੜਾ ਅੱਗ ਸਿੱਖੀ ਦੀ ਜਿਸ ਦੇ ਉੱਤੇ ਸਵਾ ਵਿਛਾ ਦਿੱਤੀ ਸੀ ਲੋਗਨ, ਲੇਡੀ ਲੋਗਨ ਔਰ ਬ੍ਰਿਟਿਸ਼ ਸਾਮਰਾਜ ਨੇ, ਉਸ ਨੇ ਥੋੜ੍ਹੀ ਜਿਹੀ ਸਵਾਹ ਫਰੋਲ ਕੇ ਚੰਗਾਰੀ ਤਾਂ ਉਸ ਦੇ ਵਿੱਚ ਜ਼ਰੂਰ ਭਰੀ,
ਪਰ ਜੇ ਭਾਂਬੜ ਬਣਨ ਦਾ ਕ੍ਰੈਡਿਟ, ਉਸ ਨੂੰ ਭਾਂਬੜ ਬਣਾਉਣ ਦਾ ਕ੍ਰੈਡਿਟ ਜਾਂਦਾ ਹੈ ਤੇ ਉਹ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਜਾਂਦਾ ਹੈ, ਕਿਉਂਕਿ ਉਹਨਾਂ ਦੇ ਉਹ ਕਜ਼ਨ ਵੀ ਸੀ, ਅੱਗੋਂ ਵੀ ਦਲੀਪ ਸਿੰਘ ਹੋਰਾਂ ਦੇ ਵੀ ਨਾਲ। ਔਰ ਇਸ ਦਾ ਸ਼ੁਰੂਆਤ ਹੁੰਦਾ ਹੈ ਕਿ 1883 ਦੇ ਵਿੱਚ ਉਹਨਾਂ ਨੂੰ ਇੱਕ ਤਾਰ ਮਿਲਦੀ ਹੈ ਦਲੀਪ ਸਿੰਘ ਵੱਲੋਂ ਠਾਕਰ ਸਿੰਘ ਸੰਧਾਵਾਲੀਆ ਨੂੰ, ਕਿਉਂਕਿ 1883 ਤੱਕ ਪਹੁੰਚਦੇ ਆ ਠਾਕਰ ਸਿੰਘ ਸੰਧਾਵਾਲੀਆ ਔਰ ਇਹ ਸੁਧਾਰ ਲਹਿਰ, ਇਸ ਦੀ ਗੂੰਜਾਂ ਚਾਰ ਚੁਫੇਰੇ ਸੀ ਕਿ ਮੈਨੂੰ ਤੁਸੀਂ ਆ ਕੇ ਮਿਲੋ ਇੰਗਲੈਂਡ 'ਚ। ਔਰ 1884 'ਚ ਠਾਕਰ ਸਿੰਘ ਸੰਧਾਵਾਲੀਏ, ਜਿਨ੍ਹਾਂ ਨੂੰ ਪਤਾ ਸੀ ਕਿ ਦਲੀਪ ਸਿੰਘ ਈਸਾਈਅਤ ਚਲਾ ਗਿਆ ਔਰ ਉਹ ਸਾਰੇ ਦਾ, ਉਹਨਾਂ ਨੇ ਫੈਸਲਾ ਕੀਤਾ ਜਾਣਾ, ਉਦੋਂ ਹਵਾਈ ਜਹਾਜ਼ ਤਾਂ ਹੈ ਨਹੀਂ ਸੀ, ਸਮੁੰਦਰੀ ਜਹਾਜ਼ ਰਾਹੀਂ ਉਹ ਆਪਣੇ 2 ਪੁੱਤਰਾਂ ਨੂੰ ਨਾਲ ਉਹਨਾਂ ਨੇ ਲਿਆ, ਇੱਕ ਗ੍ਰੰਥੀ ਨੂੰ ਨਾਲ ਲਿਆ ਔਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ, ਇੱਕ ਸਰੂਪ ਜਿਹੜਾ ਉਹਨਾਂ ਨੇ ਆਪਣੇ ਨਾਲ ਲੈ ਕੇ ਉਹ ਜਿਹੜੇ ਨੇ ਇੰਗਲੈਂਡ ਪਹੁੰਚ ਗਏ। ਔਰ ਜਿਹੜੇ ਫਿਰ ਦਿਨ ਉਹਨਾਂ ਨੇ ਅਗਲੇ ਕੁਝ ਮਹੀਨੇ ਦਲੀਪ ਸਿੰਘ ਨਾਲ ਗੁਜ਼ਾਰੇ, ਉਹਨਾਂ ਨੇ ਪੰਜਾਬੀ ਵੀ ਸਿਖਾਈ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਕੇ ਸੁਣਾਇਆ, ਉਹਨੂੰ ਇਹ ਵੀ ਦੱਸਿਆ ਕਿ ਭਾਈ ਤੇ ਤੂੰ ਇਕੱਲਾ ਪੰਜਾਬ ਦਾ ਮਹਾਰਾਜਾ ਹੀ ਨਹੀਂ ਸੀ, ਤੇਰੀ ਆਪਣੀ ਪਿਤਾ ਪੁਰਖੀ ਜਾਇਦਾਦ ਵੀ ਸੀ ਜਿਹਦੇ ਤੇ ਇਹਨਾਂ ਨੇ ਜਿਹੜਾ ਉਹ ਕਬਜ਼ਾ ਕੀਤਾ ਹੈ। ਔਰ 1886 ਤੱਕ ਔਰ ਫਿਰ ਉਹ ਵਾਪਸ ਮੁੜ ਆਉਂਦੇ ਨੇ ਔਰ ਦਲੀਪ ਸਿੰਘ ਇਹ ਫੈਸਲਾ ਕਰਦੇ ਨੇ ਕਿ ਮੈਂ ਤਖਤ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕਾਂਗਾ, ਔਰ ਇਸ ਦੇ ਲਈ ਉਹ ਠਾਕਰ ਸਿੰਘ ਸੰਧਾਵਾਲੀਆ ਵਾਪਸ ਮੁੜ ਆਉਂਦੇ ਨੇ। ਹੁਣ ਜਦੋਂ ਉਹ ਵਾਪਸ ਮੁੜਦੇ ਨੇ, ਦਲੀਪ ਸਿੰਘ ਸੰਧਾਵਾਲੀਆ ਜਹਾਜ਼ 'ਚ ਆਪਣੇ, ਉਦੋਂ ਤੱਕ ਉਹਨਾਂ ਦਾ ਉਹਦੇ ਨਾਲ ਬੀਬੀ ਦੇ ਨਾਲ ਜਿਹੜਾ ਈਸਾਈ ਬੀਬੀ ਸੀ, ਵਿਆਹ ਵੀ ਹੋਇਆ ਸੀ, ਬੰਬਾ ਹੀ ਉਹਨਾਂ ਦੀ ਵਾਈਫ ਦਾ ਵੀ ਨਾਮ ਬੰਬਾ ਸੀ, ਡਾਟਰ ਦਾ ਨਾਮ ਵੀ। ਔਰ ਉਹ ਸਮੁੰਦਰੀ ਜਹਾਜ਼ ਰਾਹੀਂ ਤੁਰ ਪੈਂਦੇ ਨੇ। ਹੁਣ ਜਦੋਂ ਅਦਨ ਇੱਕ ਬੰਦਰਗਾਹ ਸੀ, ਪੋਰਟ ਸੀ, ਉੱਥੇ ਪਹੁੰਚਦੇ ਨੇ ਤੇ ਅੰਗਰੇਜ਼ ਤਾਂ ਹੁਣ ਅੱਖ ਰੱਖ ਰਹੇ ਨੇ ਕਿ ਵੀ ਇਹ ਕਿੱਧਰ ਨੂੰ ਤੁਰ ਪਿਆ ਕੰਮ, ਇਹ ਤਾਂ ਵਾਪਸ ਰਿਬੈਲੀਅਨ ਕਰੇਗਾ। ਔਰ ਉਹਦਾ ਜਹਾਜ਼ ਰੋਕ ਲੈਂਦੇ ਨੇ ਉੱਥੇ ਅਦਨ 'ਚ, ਉਹਨੂੰ ਜਹਾਜ਼, ਉਹਨੂੰ ਕਹਿੰਦੇ ਵੀ ਤੂੰ ਅੱਗੇ ਨਹੀਂ ਜਾ ਸਕਦਾ। ਹੁਣ ਉੱਥੇ ਹੈ, ਉਹ ਅੱਗੇ ਆ ਨਹੀਂ ਸਕਦਾ। ਇੱਧਰ ਠਾਕਰ ਸਿੰਘ ਸੰਧਾਵਾਲੀਆ ਫਿਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਰਹੇ ਕਿ ਦਲੀਪ ਸਿੰਘ ਅਦਨ ਦੀ ਪੋਰਟ ਦੇ ਉੱਤੇ ਅੰਮ੍ਰਿਤ ਛਕਦਾ, ਉਹਨਾਂ ਦੇ ਕੋਲ ਜਿਹੜਾ ਉਹ ਦੂਸਰੇ ਪਹੁੰਚ ਜਾਂਦੇ ਨੇ, 5 ਸਿੰਘ ਹੀ ਹੁੰਦੇ ਨੇ ਅੰਮ੍ਰਿਤ ਛਕਾਉਣ ਦੇ ਲਈ। ਔਰ ਇਹ 1886 ਦੇ ਵਿੱਚ ਵਾਕਿਆ ਹੁੰਦਾ। ਹੁਣ ਠਾਕਰ ਸਿੰਘ ਸੰਧਾਵਾਲੀਆ ਵੀ ਉਹਨਾਂ ਦੇ ਪਿੱਛੇ ਵੀ ਇੰਟੈਲੀਜੈਂਸ ਦੂਜੀ ਲੱਗ ਜਾਂਦੀ ਹੈ ਕਿ ਵੀ ਇਹ ਤਾਂ ਉਧਰ ਨੂੰ, ਉਹਨਾਂ ਨੇ ਵੀ ਇਹ ਫੈਸਲਾ ਕੀਤਾ ਕਿ ਹੁਣ ਅਸੀਂ ਪੰਜਾਬ ਵੀ ਲਿਬਰੇਟ ਕਰਵਾਉਣਾ, ਔਰ ਉਹ ਪਲਾਨ ਵੀ ਕਰ ਰਹੇ ਨੇ ਮਹਾਰਾਜਾ ਦਲੀਪ ਸਿੰਘ ਨਾਲ। ਅੰਗਰੇਜ਼ੀ ਟੈਰੀਟਰੀ 'ਚ ਰਹਿਣਾ ਕੋਈ ਸੇਫ ਨਹੀਂ ਹੈ। ਸੋ ਠਾਕਰ ਸਿੰਘ ਸੰਧਾਵਾਲੀਆ ਜਿਹੜੇ ਨੇ ਉਹ ਪੌਂਡੀਚੇਰੀ ਪਹੁੰਚ ਜਾਂਦੇ ਨੇ। ਪੌਂਡੀਚੇਰੀ ਉਸ ਵੇਲੇ ਫ੍ਰੈਂਚ ਕਾਲੋਨੀ ਸੀ, ਫਰਾਂਸ ਦੇ ਕਬਜ਼ੇ ਥੱਲੇ ਸੀ, ਔਰ ਉਸ ਦਾ ਨਤੀਜਾ ਇਹ ਹੁੰਦਾ ਹੈ। ਔਰ ਉੱਥੇ ਪਹੁੰਚ ਕੇ ਉਹ ਫਿਰ ਪੰਜਾਬ 'ਚ ਚਿੱਠੀ ਪੱਤਰ ਰਾਜਿਆਂ ਮਹਾਰਾਜਿਆਂ ਨਾਲ ਵੀ, ਦੂਜਿਆਂ ਵੀ ਨਾਲ ਵੀ ਕਰਦੇ ਨੇ। ਔਰ ਉੱਥੇ ਉਹਨਾਂ ਦੀ ਅੱਜ ਦੇ ਦਿਨ 1887 ਦੇ ਵਿੱਚ, ਜਿਸ ਨੂੰ ਅਸੀਂ ਕਿਹਾ ਜਾਂਦਾ ਹੈ ਭੇਦ ਭਰੇ ਹਾਲਾਤਾਂ 'ਚ ਅੰਤ ਹੋਣਾ, ਉਹਨਾਂ ਦੇ ਕਿਵੇਂ ਉਹਨਾਂ ਦੀ ਮੌਤ ਹੋਈ, ਜੇ ਤੁਸੀਂ ਬ੍ਰਿਟਿਸ਼ ਦੇ ਤੌਰ ਤਰੀਕੇ ਜਾਂ ਅੱਜ KGB, CIA, ਰਾ, ਇਹਨਾਂ ਸਾਰਿਆਂ ਦੇ ਤੌਰ ਤਰੀਕੇ ਦੇਖੋ ਤਾਂ ਫਿਰ ਸਮਝ ਆ ਸਕਦੀ ਹੈ ਕਿ ਭਾਈ ਇਹ ਨੈਚੁਰਲ ਡੈਥ ਨਹੀਂ ਹੋਏਗੀ, ਇਹ ਉਵੇਂ ਹੀ ਉਹਨਾਂ ਨੂੰ ਜਿਹੜਾ ਉਹ ਐਂਡ ਕੀਤਾ ਹੋਏਗਾ। ਸੋ ਅੱਜ ਦੇ ਦਿਨ 1887 'ਚ ਉਹਨਾਂ ਦੀ ਜਿਹੜਾ ਉਹ ਚੜ੍ਹਾਈ ਕਰ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਵੱਡੀ ਦੇਣ ਹੈ ਜੇ ਇਸ ਸਾਰੇ ਨੂੰ ਅਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖੀਏ। ਸਿੰਘ ਸਭਾ ਮੂਵਮੈਂਟ ਨੇ ਜਦੋਂ ਤੱਕ ਫਿਰ ਸਿੰਘ ਸਭਾ ਅੰਮ੍ਰਿਤਸਰ, ਲਾਹੌਰ ਬਣਦੀ ਹੈ, ਖਾਲਸਾ ਦੀਵਾਨ ਬਣਦਾ ਹੈ, ਔਰ ਉਸ ਦੇ ਨਾਲ 1901 ਦੇ ਵਿੱਚ ਚੀਫ ਖਾਲਸਾ ਦੀਵਾਨ ਹੋਣ ਦੇ ਵਿੱਚ ਆਉਂਦਾ ਹੈ। ਫਿਰ ਇੱਕ ਪਾਸੇ ਗਦਰ ਪਾਰਟੀ ਰਾਹੀਂ ਰਿਬੈਲੀਅਨ ਦੀ ਲਾਈਨ ਸ਼ੁਰੂ ਹੁੰਦੀ ਹੈ, ਦੂਸਰੇ ਪਾਸੇ 1919 ਦੇ ਜਲਿਆਂਵਾਲੇ ਵਾਕਿਆ ਤੋਂ ਬਾਅਦ 1920 ਤੱਕ ਪਹੁੰਚਦੇ ਹਾਂ ਅਕਾਲੀ ਲਹਿਰ 5 ਕਕਾਰੀ ਰੂਪ ਦੇ ਵਿੱਚ, ਔਰ ਪੂਰੇ ਮੋਰਚਿਆਂ ਦਾ ਇਤਿਹਾਸ, ਜਿੱਥੇ ਫਿਰ ਉਹ ਜਿਹੜੀ ਸਿੱਖੀ ਦੀ ਲਾਈਨ ਨੂੰ ਜਿੱਥੋਂ ਕਿ ਬਿਲਕੁਲ ਲੱਗਦਾ ਸੀ, ਔਰ 1881 ਤੋਂ 1891 ਤੱਕ ਦੀ ਮਰਦਮਸ਼ੁਮਾਰੀ ਦੇ ਦੌਰਾਨ ਜਿਹੜੇ ਅੰਗਰੇਜ਼ ਐਕਸਪਰਟ ਸੀ, ਕਿਸੇ ਦਾ ਕਮੈਂਟ ਸੀ ਕਿ ਜਿਸ ਤੇਜ਼ੀ ਨਾਲ ਸਿੱਖਾਂ ਦਾ ਅੰਤ ਹੋ ਰਿਹਾ ਹੈ, ਹਿੰਦੂ ਫੋਲਡ ਦੇ ਵਿੱਚ ਜਾ ਰਹੇ ਨੇ, ਹੋਰ 2 ਸੈਂਸਸ ਤੱਕ ਸਾਨੂੰ ਜਿਹੜਾ ਉਹ ਸਿੱਖ ਲਫ਼ਜ਼ ਜਿਹੜਾ ਮਰਦਮਸ਼ੁਮਾਰੀ ਦੇ ਫਾਰਮ ਦੇ ਵਿੱਚ ਰੱਖਣ ਦੀ ਲੋੜ ਨਹੀਂ ਹੋਏਗੀ। ਔਰ ਇਸ ਚੈਲੰਜ ਨੂੰ ਜਿਵੇਂ ਉਸ ਪੀਰੀਅਡ ਦੇ ਇਹਨਾਂ ਯੋਧਿਆਂ ਨੇ ਕਬੂਲਿਆ। ਔਰ ਇਹੀ ਨਹੀਂ ਹੈ ਵੀ ਇਹ ਹੈ ਜਦੋਂ ਅਸੀਂ ਭਾਈ ਦਿੱਤ ਸਿੰਘ ਜਿਹੜਾ ਨੇ ਆਪਣੀ ਲਿਖਤ ਨਾਲ 50 ਤੋਂ ਜ਼ਿਆਦਾ ਕਿਤਾਬਾਂ ਉਹਨਾਂ ਨੇ ਲਿਖੀਆਂ,
ਪੋਇਟਰੀ ਵੀ, ਦੂਜਾ ਵੀ, ਲੈਕਚਰਾਰ ਵੀ ਸਨ। ਜਦੋਂ ਉਹਨਾਂ ਨੇ ਵੀ ਉਸ ਪੀਰੀਅਡ ਨੂੰ ਬਿਆਨਿਆ ਤੇ ਉਹੀ ਸੀ ਕਿ ਅੱਜ ਸਿੱਖ ਕੀ ਨੇ, ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਕਿ ਕੋਈ ਖਾਣ ਪਾਣ ਤੇ ਲੱਗੇ ਨੇ, ਕੋਈ ਧਨ ਕਮਾਣ ਤੇ ਲੱਗੇ ਹੋਏ ਨੇ, ਕੋਈ ਦੇਵੀ ਦੇ ਪੁਜਾਰੀ ਨੇ, ਕੋਈ ਵੈਸ਼ਨੋ, ਕੁਛ ਵਿੰਡਾ ਤੁਰਿਆ, ਕੋਈ ਸਰਵਰ ਦੇ ਮਗਰ ਨੇ ਤੇ ਕੁਝ ਹਿੜਵਸ ਬਾਬੇ ਨਾਨਕ ਦੀ। ਪਰ ਇਹ ਕਿਉਂਕਿ ਇਹ ਉਹ ਸਿੱਖੀ ਦੀਆਂ ਨੀਹਾਂ ਜਿਸ ਦੀ ਨੀਂਹ ਪਤਾੜ ਦੇ ਵਿੱਚ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਅਬ ਚੱਲ ਨੀਂਹ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਇਸ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਹੋਈ ਹੈ ਇਸ ਥਾਟ ਦੀ। ਸੋ ਅਸੀਂ ਜਿਹੜਾ ਮੇਨ ਪੋਲੀਟੀਕਲ ਟੌਪਿਕ ਹੈ ਉਹ ਫਿਰ ਅਗਲੇ ਸੈਗਮੈਂਟ 'ਚ ਲੈ ਜਾਂਦੇ ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਸਾਡਾ ਠਾਕਰ ਸਿੰਘ ਸੰਧਾਵਾਲੀ ਹੈ ਉਹਨਾਂ ਦੀ ਯਾਦ ਨੂੰ। ਔਰ ਇਹ ਵੀ ਮੈਂ ਦੱਸ ਦਿਆਂ ਕਿ ਸਾਡੇ ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਸਿੱਖ ਕਾਕਸ ਦੇ ਨਾਲ ਔਰ ਐਲ ਸਬਰਾਂਟੇ ਦੀ ਲੋਕਲ ਕਮਿਊਨਿਟੀ 'ਚ ਵੀ, ਗੁਰਦੁਆਰਾ ਸਾਹਿਬ 'ਚ ਵੀ ਔਰ ਅਦਰਵਾਈਜ਼ ਵੀ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ। ਉਹ ਵੀ ਡਾਇਰੈਕਟ ਡਿਸੈਂਡੈਂਟ ਨੇ ਸੰਧਾਵਾਲੀਏ ਖਾਨਦਾਨ ਦੇ। ਔਰ ਮੈਂ ਸਮਝਦਾ ਵੀ ਇਹੀ ਬਜ਼ੁਰਗਾਂ ਦੀ ਕਮਾਈ ਵੀ ਹੁੰਦੀ ਹੈ। ਹੋਰ ਵੀ ਬਹੁਤ ਸਾਰੇ ਪਰਿਵਾਰ ਦੇ ਜਿਹੜੇ ਨੇ ਉਹਨਾਂ ਨੇ ਬਾਅਦ ਦੇ ਪੀਰੀਅਡ ਦੇ ਵਿੱਚ ਵੀ ਬਹੁਤ ਸਾਰੀਆਂ ਖਿਦਮਾਤ ਕੀਤੀਆਂ। ਸੋ ਅਸੀਂ ਸਰ ਠਾਕਰ ਸਿੰਘ ਸੰਧਾਵਾਲੀਆ ਨੂੰ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।